ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਵਿਦੇਸ਼ ਦੌਰੇ ਦੀ। ਉਹ ਸਾਊਦੀ ਅਰਬ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ 3 ਦਿਨਾਂ ਦੀ ਉਹਨਾਂ ਦੀ ਇਹ ਵਿਜ਼ਿਟ ਹੈ, 3 ਦਿਨਾਂ ਦੀ ਯਾਤਰਾ ਤੇ ਨੇ। ਤੇ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸਾਊਦੀ ਅਰਬ ਨੂੰ ਇਜ਼ਰਾਈਲ ਦੇ ਨਾਲ ਜਿਹੜੇ ਸਬੰਧ ਆ ਉਹ ਚੰਗੇ ਬਣਾਉਣੇ ਚਾਹੀਦੇ ਆ ਤੇ ਇਹਨਾਂ ਸਬੰਧਾਂ ਦਾ ਜਿਹੜਾ ਫਾਇਦਾ ਹੈ ਉਹ ਅਮਰੀਕਾ ਨੂੰ ਹੋਊਗਾ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪਹਿਲੀ ਵਾਰੀ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਉਹ ਇਜ਼ਰਾਈਲ ਨੂੰ ਮਾਨਤਾ ਦੇਣ ਤੇ ਨਾਰਮਲ ਰਿਲੇਸ਼ਨਸ਼ਿਪ ਜਿਹੜੀ ਆ ਉਹਨੂੰ ਸ਼ੁਰੂ ਕਰਨ ਦੇ ਉੱਤੇ ਆਪਣੀ ਗੱਲਬਾਤ ਕਰਨ। ਤੇ ਇੱਕ ਅਹਿਮ ਮੁੱਦਾ ਜਿਹੜਾ ਉਹ ਆਇਲ ਆਊਟਪੁੱਟ ਦੇ ਉੱਤੇ ਕੰਮ ਕਰਨ ਦਾ ਵੀ ਹੈ। ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਸਾਊਦੀ ਅਰਬ ਨੇ ਜਿਹੜਾ ਆਇਲ ਆਊਟਪੁੱਟ ਦੇ ਉੱਤੇ ਕੰਮ ਕੀਤਾ, ਉਹਦੇ ਨਾਲ ਅਮਰੀਕਾ ਉਹਦੇ ਇਸ ਕਦਮ ਦੇ ਨਾਲ ਖਾਸਾ ਨਾਰਾਜ਼ ਦੱਸਿਆ ਗਿਆ। ਇਹਦੇ ਨਾਲ ਦੁਨੀਆ ਦੇ ਵਿੱਚ ਕਹਿੰਦੇ ਕਿ ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਉਹ ਵੱਧ ਸਕਦੀਆਂ। ਇਹਦੇ ਨਾਲ ਨਾਲ ਡਿਫੈਂਸ ਦੇ ਉੱਤੇ ਵੀ ਕਈ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ। ਤੇ 2 ਦਿਨ ਪਹਿਲਾਂ ਹੀ ਸਾਊਦੀ ਅਰਬ ਨੇ ਐਲਾਨ ਕੀਤਾ ਸੀਗਾ ਕਿ ਉਹ ਹਰ ਦਿਨ 10 ਲੱਖ ਬੈਰਲ ਆਇਲ ਪ੍ਰੋਡਕਸ਼ਨ ਉੱਤੇ ਕੰਮ ਕਰੂਗਾ। ਤੇ ਇਹਦੀ ਵਜ੍ਹਾ ਇਹ ਦੱਸੀ ਗਈ ਸੀ ਕਿ ਤੇਲ ਪ੍ਰੋਡਕਸ਼ਨ ਜ਼ਿਆਦਾ ਹੋਣ ਕਰਕੇ ਇਹਦਾ ਮਾਰਕੀਟ ਰੇਟ ਜਿਹੜਾ ਉਹ ਘੱਟ ਹੋ ਗਿਆ। ਇਸ ਕਰਕੇ ਇਹਨਾਂ ਨੇ ਕਿਹਾ ਸੀ 10 ਲੱਖ ਬੈਰਲ ਅਸੀਂ ਆਇਲ ਪ੍ਰੋਡਕਸ਼ਨ ਘੱਟ ਕਰਾਂਗੇ। ਸੋ ਹੁਣ ਅਮਰੀਕਾ ਨੇ ਖਾਸ ਕਰਕੇ ਐਂਟਨੀ ਬਲਿੰਕਨ ਨੇ ਜਿਹੜੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਇਹ ਜਿਹੜਾ ਫੈਸਲਾ ਇਹਦੇ ਤੇ ਰੀਥਿੰਕ ਕਰੋ, ਇਹਨੂੰ ਪੁਨਰ ਵਿਚਾਰ ਕਰੋ। ਤੇ ਇਹਦੇ ਨਾਲ ਦੁਨੀਆ ਦੇ ਵਿੱਚ ਜਿਹੜੀਆਂ ਤੇਲ ਦੀਆਂ ਕੀਮਤਾਂ ਵਾ ਉਹ ਵੱਧ ਜਾਣਗੀਆਂ ਤੇ ਲੋਕਾਂ ਦੇ ਉੱਤੇ ਹੋਰ ਬੋਝ ਪਊਗਾ। ਤੇ ਸਾਊਦੀ ਅਰਬ ਨੇ ਕੁਛ ਮਹੀਨੇ ਪਹਿਲਾਂ ਵੀ ਇਹ ਜਿਹੜੀ ਗੱਲ ਕਹੀ ਸੀਗੀ, ਉਦੋਂ ਵੀ ਅਮਰੀਕਾ ਨੇ ਸਖਤ ਵਿਰੋਧ ਕੀਤਾ ਸੀਗਾ। ਤੇ ਉਦੋਂ ਵੀ ਦੋਨਾਂ ਦੇਸ਼ਾਂ ਦੇ ਵਿਚਾਲੇ ਜਿਹੜੇ ਸਬੰਧ ਆ ਉਹ ਕੋਈ ਬਹੁਤੇ ਚੰਗੇ ਨਹੀਂ ਰਹੇ ਸੀ। ਦੋਨਾਂ ਦੇਸ਼ਾਂ ਦੇ ਜਿਹੜੇ ਕੂਟਨੀਤਿਕ ਸਬੰਧ ਉਹਨਾਂ ਦੇ ਵਿੱਚ ਤਣਾਅ ਆ ਗਿਆ ਸੀ। ਹੁਣ ਦੂਜੀ ਵਾਰੀ ਉਹਨਾਂ ਨੇ ਇੱਕ ਕਦਮ ਚੁੱਕਿਆ ਤੇ ਉਸ ਤੋਂ ਬਾਅਦ ਬਲਿੰਕਨ ਖੁਦ ਗੱਲਬਾਤ ਦੇ ਲਈ ਰਿਆਧ ਪਹੁੰਚੇ ਆ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਰਬ ਨਿਊਜ਼ ਦੇ ਹਵਾਲੇ ਦੇ ਨਾਲ ਇਹ ਖਬਰ ਆ ਰਹੀ ਹੈ ਕਿ ਬਲਿੰਕਨ ਤੇ ਕਰਾਊਨ ਪ੍ਰਿੰਸ ਸਲਮਾਨ ਦੇ ਵਿਚਾਲੇ ਡਿਫੈਂਸ ਤੇ ਮਿਡਲ ਈਸਟ ਦੇ ਵਿੱਚ ਸਿਕਿਉਰਿਟੀ ਦੇ ਨਾਲ ਜੁੜੇ ਕਈ ਅਹਿਮ ਮੁੱਦਿਆਂ ਉੱਤੇ ਗੱਲਬਾਤ ਜਿਹੜੀ ਆ ਉਹ ਹੋਈ ਹੈ। ਤੇ ਅਮਰੀਕਾ ਨੇ ਇਸ ਗੱਲ ਦਾ ਸੰਕੇਤ ਦਿੱਤਾ ਜਾਂ ਇਸ ਗੱਲ ਉੱਤੇ ਉਮੀਦ ਪ੍ਰਗਟਾਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮਸਲਿਆਂ ਉੱਤੇ ਅਮਰੀਕਾ ਨੂੰ ਨਾਰਾਜ਼ਗੀ ਹੈ, ਇਹ ਪ੍ਰਿੰਸ ਉਹਦੇ ਉੱਤੇ ਜ਼ਰੂਰ ਵਿਚਾਰ ਕਰਨਗੇ ਤੇ ਸਾਊਦੀ ਉਹਨਾਂ ਕਦਮਾਂ ਤੋਂ ਜ਼ਰੂਰ ਪਿੱਛੇ ਹਟੂਗਾ ਜਿਨ੍ਹਾਂ ਦੇ ਕਰਕੇ ਅਮਰੀਕਾ ਦੇ ਵਿਦੇਸ਼ ਮੰਤਰੀ ਨੂੰ ਉੱਥੇ ਜਿਹੜੀ ਹੈ ਯਾਤਰਾ ਕਰਨੀ ਪਈ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਵਿਦੇਸ਼ ਦੌਰੇ ਦੀ। ਉਹ ਸਾਊਦੀ ਅਰਬ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ 3 ਦਿਨਾਂ ਦੀ ਉਹਨਾਂ ਦੀ ਇਹ ਵਿਜ਼ਿਟ ਹੈ, 3 ਦਿਨਾਂ ਦੀ ਯਾਤਰਾ ਤੇ ਨੇ। ਤੇ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸਾਊਦੀ ਅਰਬ ਨੂੰ ਇਜ਼ਰਾਈਲ ਦੇ ਨਾਲ ਜਿਹੜੇ ਸਬੰਧ ਆ ਉਹ ਚੰਗੇ ਬਣਾਉਣੇ ਚਾਹੀਦੇ ਆ ਤੇ ਇਹਨਾਂ ਸਬੰਧਾਂ ਦਾ ਜਿਹੜਾ ਫਾਇਦਾ ਹੈ ਉਹ ਅਮਰੀਕਾ ਨੂੰ ਹੋਊਗਾ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪਹਿਲੀ ਵਾਰੀ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਉਹ ਇਜ਼ਰਾਈਲ ਨੂੰ ਮਾਨਤਾ ਦੇਣ ਤੇ ਨਾਰਮਲ ਰਿਲੇਸ਼ਨਸ਼ਿਪ ਜਿਹੜੀ ਆ ਉਹਨੂੰ ਸ਼ੁਰੂ ਕਰਨ ਦੇ ਉੱਤੇ ਆਪਣੀ ਗੱਲਬਾਤ ਕਰਨ। ਤੇ ਇੱਕ ਅਹਿਮ ਮੁੱਦਾ ਜਿਹੜਾ ਉਹ ਆਇਲ ਆਊਟਪੁੱਟ ਦੇ ਉੱਤੇ ਕੰਮ ਕਰਨ ਦਾ ਵੀ ਹੈ। ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਸਾਊਦੀ ਅਰਬ ਨੇ ਜਿਹੜਾ ਆਇਲ ਆਊਟਪੁੱਟ ਦੇ ਉੱਤੇ ਕੰਮ ਕੀਤਾ, ਉਹਦੇ ਨਾਲ ਅਮਰੀਕਾ ਉਹਦੇ ਇਸ ਕਦਮ ਦੇ ਨਾਲ ਖਾਸਾ ਨਾਰਾਜ਼ ਦੱਸਿਆ ਗਿਆ। ਇਹਦੇ ਨਾਲ ਦੁਨੀਆ ਦੇ ਵਿੱਚ ਕਹਿੰਦੇ ਕਿ ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਉਹ ਵੱਧ ਸਕਦੀਆਂ। ਇਹਦੇ ਨਾਲ ਨਾਲ ਡਿਫੈਂਸ ਦੇ ਉੱਤੇ ਵੀ ਕਈ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ। ਤੇ 2 ਦਿਨ ਪਹਿਲਾਂ ਹੀ ਸਾਊਦੀ ਅਰਬ ਨੇ ਐਲਾਨ ਕੀਤਾ ਸੀਗਾ ਕਿ ਉਹ ਹਰ ਦਿਨ 10 ਲੱਖ ਬੈਰਲ ਆਇਲ ਪ੍ਰੋਡਕਸ਼ਨ ਉੱਤੇ ਕੰਮ ਕਰੂਗਾ। ਤੇ ਇਹਦੀ ਵਜ੍ਹਾ ਇਹ ਦੱਸੀ ਗਈ ਸੀ ਕਿ ਤੇਲ ਪ੍ਰੋਡਕਸ਼ਨ ਜ਼ਿਆਦਾ ਹੋਣ ਕਰਕੇ ਇਹਦਾ ਮਾਰਕੀਟ ਰੇਟ ਜਿਹੜਾ ਉਹ ਘੱਟ ਹੋ ਗਿਆ। ਇਸ ਕਰਕੇ ਇਹਨਾਂ ਨੇ ਕਿਹਾ ਸੀ 10 ਲੱਖ ਬੈਰਲ ਅਸੀਂ ਆਇਲ ਪ੍ਰੋਡਕਸ਼ਨ ਘੱਟ ਕਰਾਂਗੇ। ਸੋ ਹੁਣ ਅਮਰੀਕਾ ਨੇ ਖਾਸ ਕਰਕੇ ਐਂਟਨੀ ਬਲਿੰਕਨ ਨੇ ਜਿਹੜੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਇਹ ਜਿਹੜਾ ਫੈਸਲਾ ਇਹਦੇ ਤੇ ਰੀਥਿੰਕ ਕਰੋ, ਇਹਨੂੰ ਪੁਨਰ ਵਿਚਾਰ ਕਰੋ। ਤੇ ਇਹਦੇ ਨਾਲ ਦੁਨੀਆ ਦੇ ਵਿੱਚ ਜਿਹੜੀਆਂ ਤੇਲ ਦੀਆਂ ਕੀਮਤਾਂ ਵਾ ਉਹ ਵੱਧ ਜਾਣਗੀਆਂ ਤੇ ਲੋਕਾਂ ਦੇ ਉੱਤੇ ਹੋਰ ਬੋਝ ਪਊਗਾ। ਤੇ ਸਾਊਦੀ ਅਰਬ ਨੇ ਕੁਛ ਮਹੀਨੇ ਪਹਿਲਾਂ ਵੀ ਇਹ ਜਿਹੜੀ ਗੱਲ ਕਹੀ ਸੀਗੀ, ਉਦੋਂ ਵੀ ਅਮਰੀਕਾ ਨੇ ਸਖਤ ਵਿਰੋਧ ਕੀਤਾ ਸੀਗਾ। ਤੇ ਉਦੋਂ ਵੀ ਦੋਨਾਂ ਦੇਸ਼ਾਂ ਦੇ ਵਿਚਾਲੇ ਜਿਹੜੇ ਸਬੰਧ ਆ ਉਹ ਕੋਈ ਬਹੁਤੇ ਚੰਗੇ ਨਹੀਂ ਰਹੇ ਸੀ। ਦੋਨਾਂ ਦੇਸ਼ਾਂ ਦੇ ਜਿਹੜੇ ਕੂਟਨੀਤਿਕ ਸਬੰਧ ਉਹਨਾਂ ਦੇ ਵਿੱਚ ਤਣਾਅ ਆ ਗਿਆ ਸੀ। ਹੁਣ ਦੂਜੀ ਵਾਰੀ ਉਹਨਾਂ ਨੇ ਇੱਕ ਕਦਮ ਚੁੱਕਿਆ ਤੇ ਉਸ ਤੋਂ ਬਾਅਦ ਬਲਿੰਕਨ ਖੁਦ ਗੱਲਬਾਤ ਦੇ ਲਈ ਰਿਆਧ ਪਹੁੰਚੇ ਆ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਰਬ ਨਿਊਜ਼ ਦੇ ਹਵਾਲੇ ਦੇ ਨਾਲ ਇਹ ਖਬਰ ਆ ਰਹੀ ਹੈ ਕਿ ਬਲਿੰਕਨ ਤੇ ਕਰਾਊਨ ਪ੍ਰਿੰਸ ਸਲਮਾਨ ਦੇ ਵਿਚਾਲੇ ਡਿਫੈਂਸ ਤੇ ਮਿਡਲ ਈਸਟ ਦੇ ਵਿੱਚ ਸਿਕਿਉਰਿਟੀ ਦੇ ਨਾਲ ਜੁੜੇ ਕਈ ਅਹਿਮ ਮੁੱਦਿਆਂ ਉੱਤੇ ਗੱਲਬਾਤ ਜਿਹੜੀ ਆ ਉਹ ਹੋਈ ਹੈ। ਤੇ ਅਮਰੀਕਾ ਨੇ ਇਸ ਗੱਲ ਦਾ ਸੰਕੇਤ ਦਿੱਤਾ ਜਾਂ ਇਸ ਗੱਲ ਉੱਤੇ ਉਮੀਦ ਪ੍ਰਗਟਾਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮਸਲਿਆਂ ਉੱਤੇ ਅਮਰੀਕਾ ਨੂੰ ਨਾਰਾਜ਼ਗੀ ਹੈ, ਇਹ ਪ੍ਰਿੰਸ ਉਹਦੇ ਉੱਤੇ ਜ਼ਰੂਰ ਵਿਚਾਰ ਕਰਨਗੇ ਤੇ ਸਾਊਦੀ ਉਹਨਾਂ ਕਦਮਾਂ ਤੋਂ ਜ਼ਰੂਰ ਪਿੱਛੇ ਹਟੂਗਾ ਜਿਨ੍ਹਾਂ ਦੇ ਕਰਕੇ ਅਮਰੀਕਾ ਦੇ ਵਿਦੇਸ਼ ਮੰਤਰੀ ਨੂੰ ਉੱਥੇ ਜਿਹੜੀ ਹੈ ਯਾਤਰਾ ਕਰਨੀ ਪਈ। ਜੀ।